ਕੇਂਦਰ ਵੱਲੋਂ ਭਾਖੜਾ ਬਿਆਸ ਬੋਰਡ 'ਚੋਂ ਪੰਜਾਬ ਦੀ ਪੱਕੀ ਮੈਂਬਰੀ ਖਤਮ। NSA ਮਿਆਦ ਖਤਮ ਹੋਣ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਲਿਆਂਦੇ ਜਾਣ ਦੀ ਮੰਗ। ਸਾਊਦੀ ਅਰਬ ਵੱਲੋਂ ਪਾਕਿਸਤਾਨ ਨੂੰ $3 ਬਿਲੀਅਨ ਦੀ ਨਵੀਂ ਸਹਾਇਤਾ। ਭਾਖੜਾ ਬਿਆਸ ਮੈਨੇਜਮੈਂਟ ਬੋਰਡ 'ਚੋਂ ਸ਼ਰਤੀਆ ਨੁਮਾਇੰਦਗੀ ਖਤਮ ਕੀਤੇ ਜਾਣ ਮਗਰੋਂ ਪੰਜਾਬ ਅਤੇ ਕੇਂਦਰ ਵਿਚਾਲੇ ਮੁੜ ਟਕਰਾਅ ਦਾ ਮੁੜ ਵੱਜਣ ਲੱਗਾ ਹੈ। ਭਾਖੜਾ ਬੋਰਡ ਵਿੱਚ ਪੰਜਾਬ ਦੀ ਸਥਾਈ ਮੈਂਬਰੀ ਤੇ 4 ਵਰ੍ਹਿਆਂ ਤੋਂ ਤਲਵਾਰ ਲਟਕ ਰਹੀ ਸੀ। ਕੇਂਦਰੀ ਬਿਜਲੀ ਮੰਤਰਾਲੇ ਨੇ ਆਖਰ ਹੁਣ ਵਿਸਾਖੀ ਵਾਲੇ ਦਿਨ ਨੋਟੀਫਿਕੇਸ਼ਨ ਜਾਰੀ ਕਰਕੇ ਭਾਖੜਾ ਬੋਰਡ 'ਚੋਂ ਪੰਜਾਬ ਤੇ ਹਰਿਆਣਾ ਦੀ ਪੱਕੀ ਮੈਂਬਰੀ ਖਤਮ ਕਰ ਦਿੱਤੀ ਹੈ। ਪੰਜਾਬ ਦੀਆਂ ਸਿਆਸੀ ਧਿਰਾਂ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਖਿਲਾਫ ਆਵਾਜ਼ ਉਠਾਈ ਹੈ। ਪੁਰਾਣੀ ਰਵਾਇਤ ਅਨੁਸਾਰ ਆਮ ਸਹਿਮਤੀ ਨਾਲ ਹਮੇਸ਼ਾ BBMB ਵਿੱਚ ਮੈਂਬਰ ਪਾਵਰ ਪੰਜਾਬ 'ਚੋਂ ਲੱਗਦਾ ਰਿਹਾ ਤੇ ਮੈਂਬਰ ਸਿੰਜਾਈ ਹਰਿਆਣਾ 'ਚੋਂ ਤੈਨਾਤ ਹੁੰਦਾ ਰਿਹਾ ਹੈ। ਪਰ ਹੁਣ ਜ਼ਰੂਰੀ ਨਹੀਂ ਰਿਹਾ ਕਿ ਇਹ ਦੋਵੇਂ ਮੈਂਬਰਾਂ ਦੀ ਤੈਨਾਤੀ ਪੰਜਾਬ ਤੇ ਹਰਿਆਣਾ 'ਚੋਂ ਹੀ ਹੋਵੇ। ਕੇਂਦਰੀ ਬਿਜਲੀ ਮੰਤਰਾਲੇ ਨੇ 23 ਫਰਵਰੀ 2022 ਨੂੰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਰੂਲਸ 1974 ਵਿੱਚ ਸੋਧ ਲਈ ਨੋਟੀਫਿਕੇਸ਼ਨ ਦਾ ਖਰੜਾ ਜਾਰੀ ਕਰਕੇ ਭਾਖੜਾ ਬੋਰਡ 'ਚੋਂ ਸਥਾਈ ਨੁਮਾਇੰਦਗੀ ਖੋਹ ਲਈ ਸੀ। ਉਸ ਵਕਤ ਪੰਜਾਬ ਨੇ ਇਸ ਕੇਂਦਰੀ ਫੈਸਲੇ ਦਾ ਸਖਤ ਵਿਰੋਧ ਕੀਤਾ ਸੀ, ਜਿਸ ਦੇ ਨਤੀਜੇ ਵਜੋਂ ਕੇਂਦਰ ਸਰਕਾਰ ਨੇ ਸਤੰਬਰ 2025 ਵਿੱਚ ਸੋਧਿਆ ਹੋਇਆ ਡਰਾਫਟ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ, ਜਿਸ ਤੇ ਬੋਰਡ ਵਿੱਚ ਹਿੱਸੇਦਾਰ ਮੈਂਬਰਾਂ ਤੋਂ ਟਿੱਪਣੀਆਂ ਮੰਗੀਆਂ ਗਈਆਂ ਸਨ। ਪੰਜਾਬ ਸਰਕਾਰ ਨੇ ਇਸ ਦਾ ਵਿਰੋਧ ਕੀਤਾ, ਪਰ ਆਖਰ ਹੁਣ ਕੇਂਦਰੀ ਬਿਜਲੀ ਮੰਤਰਾਲੇ ਨੇ ਆਖਰੀ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਹਰਿਆਣਾ ਤੋਂ ਭਾਖੜਾ ਬੋਰਡ 'ਚੋਂ ਪੱਕੀ ਨੁਮਾਇੰਦਗੀ ਖੋਹ ਲਈ ਹੈ। ਨਵੇਂ ਨੋਟੀਫਿਕੇਸ਼ਨ ਅਨੁਸਾਰ ਸਿਰਫ ਪੰਜਾਬ ਤੇ ਹਰਿਆਣਾ ਨੂੰ ਭਾਖੜਾ ਬੋਰਡ ਦੇ ਮੈਂਬਰਾਂ ਦੀ ਚੋਣ ਮੌਕੇ ਤਰਜੀਹ ਦਿੱਤੀ ਜਾਵੇਗੀ। ਕੇਂਦਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਸੋਧ ਰੂਲਸ 2025 ਲਈ ਡਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਅਤੇ ਹੁਣ ਫਾਈਨਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਸੋਧ ਰੂਲਸ 2026 ਬਣਾ ਦਿੱਤੇ ਗਏ ਹਨ। ਕੇਂਦਰ ਸਰਕਾਰ ਨੇ ਭਾਖੜਾ ਬੋਰਡ ਵਿੱਚ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਨੂੰ ਵੀ ਨੁਮਾਇੰਦਗੀ ਦੇਣ ਲਈ ਮੁਹਿੰਮ ਵਿੱਢੀ ਸੀ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਥੇਰ ਨੇ ਕਿਹਾ ਕਿ ਭਾਖੜਾ ਬੋਰਡ ਦੀ ਪੱਕੀ ਮੈਂਬਰੀ ਦੇ ਖਤਮ ਕਰਨ ਤੋਂ ਸਾਫ਼ ਹੁੰਦਾ ਹੈ ਕਿ ਕੇਂਦਰ ਸਰਕਾਰ ਪੰਜਾਬ ਨੂੰ ਬੁਨਿਆਦੀ ਹੱਕਾਂ ਤੋਂ ਵਿਰਵੇ ਕਰਨਾ ਚਾਹੁੰਦੀ ਹੈ ਅਤੇ ਪੰਜਾਬ ਦੇ ਪਾਣੀਆਂ ਨੂੰ ਖੋਹਣ ਦੀ ਸਾਜ਼ਿਸ਼ ਹੈ। ਪਿਛਲੇ ਵਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਟੈਂਡ ਲੈ ਕੇ ਹਰਿਆਣਾ ਨੂੰ ਵਾਧੂ ਪਾਣੀ ਰੋਕਣ ਲਈ ਲੜਾਈ ਲੜੀ ਸੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਹੱਕਾਂ ਖਾਤਰ ਹਰ ਫਰੰਟ ਤੇ ਲੜੇਗੀ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਕਿਹਾ ਕਿ ਕੇਂਦਰ ਇਹ ਨੋਟੀਫਿਕੇਸ਼ਨ ਵਾਪਸ ਲਵੇ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਦੇ ਪਾਣੀਆਂ ਨੂੰ ਖੋਹਣ ਦੀ ਤਿਆਰੀ ਕਰ ਲਈ ਹੈ, ਜਿਸ ਕਰਕੇ ਸੂਬੇ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ। ਡੈਮੋ ਤੋਂ ਪਹਿਲਾਂ ਪੰਜਾਬ ਪੁਲਿਸ ਹਟਾਈ, ਫਿਰ ਬੋਰਡ ਦੀ ਚੇਅਰਮੈਨੀ ਖੋਈ ਗਈ ਅਤੇ ਹੁਣ ਮੈਂਬਰੀ ਦਾ ਹੱਕ ਵੀ ਖੋਹ ਲਿਆ ਗਿਆ ਹੈ। ਚੋਣਾਂ ਮਗਰੋਂ ਪੰਜਾਬ ਦਾ ਪਾਣੀ ਹਰਿਆਣਾ ਲਿਜਾਣ ਦੀ ਤਿਆਰੀ ਹੈ। ਕੇਂਦਰ ਪੰਜਾਬ ਵਿੱਚ ਗਵਰਨਰੀ ਰਾਜ ਲਾਉਣਾ ਚਾਹੁੰਦੇ ਹਨ, ਪਰ ਆਪ ਸਰਕਾਰ ਜਿਸ ਨੂੰ ਲੜਾਈ ਲੜਨੀ ਚਾਹੀਦੀ ਸੀ ਉਹ ਸੁੱਤੀ ਪਈ ਹੈ। ਪਹਿਲਾਂ ਇਹਨਾਂ ਨੇ ਉੱਥੋਂ ਸਾਡੀ ਪੰਜਾਬ ਦੀ ਪੁਲਿਸ ਹਟਾਈ ਤੇ ਹੁਣ ਪਹਿਲਾਂ ਚੇਅਰਮੈਨ ਲਾਇਆ, ਫਿਰ ਪੈਰਾਮਿਲਟਰੀ ਫੋਰਸਿਸ ਜਿਹੜੀਆਂ ਲਾਤੀਆਂ ਤੇ ਅੱਜ ਮੁਕੰਮਲ ਤੌਰ ਤੇ ਫਰਮਾਨ ਸੁਨਾਤਾ ਕਿ ਹੁਣ ਮੈਂਬਰ ਵੀ ਨਹੀਂ ਪੰਜਾਬ ਲਾ ਸਕੂਗਾ। ਔਰ ਇਹਦਾ ਮਤਲਬ ਇਹ ਹੈ ਕਿ ਤੁਰੰਤ ਇਲੈਕਸ਼ਨਾਂ ਤੋਂ ਬਾਅਦ ਪੰਜਾਬ ਦਾ ਜਿਹੜਾ ਪਾਣੀ ਹੈ ਉਹ SYL ਨਹਿਰ ਦੇ ਵਿੱਚ ਦੀ ਲੈ ਕੇ ਜਾਣ ਦੀ ਤਿਆਰੀ ਤੇ ਕੰਮ ਹੋ ਰਿਹਾ ਹੈ ਔਰ ਆਦਰਨੀਆ ਮੁੱਖ ਮੰਤਰੀ ਸਾਹਿਬ ਕੁੰਭ ਕਰਨ ਦੀ ਨੀਂਦ ਸੁੱਤੇ ਪਏ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਰੱਖਿਆ ਕਰਨ ਲਈ ਨਹੀਂ, ਸਗੋਂ ਪੰਜਾਬ ਨੂੰ ਖਤਮ ਕਰਨ ਲਈ ਕੰਮ ਕਰ ਰਹੀ ਹੈ। ਕੇਂਦਰ ਦੀ ਪੰਜਾਬ ਦੇ ਪਾਣੀਆਂ ਅਤੇ ਬਿਜਲੀ ਤੇ ਕਬਜ਼ਾ ਕਰਨ ਦੀ ਖੁੱਲੀ ਸਾਜ਼ਿਸ਼ ਹੈ, ਜਿਸ ਦੇ ਸਾਹਮਣੇ ਮਾਨ ਸਰਕਾਰ ਨੇ ਗੋਡੇ ਟੇਕ ਦਿੱਤੇ ਹਨ। ਮੁੱਖ ਮੰਤਰੀ ਨੇ ਕੇਂਦਰ ਨਾਲ ਮਿਲੀ ਭੁਗਤ ਕਰਕੇ ਪੰਜਾਬ ਦੇ ਹੱਕਾਂ ਦਾ ਸੌਦਾ ਕੀਤਾ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਕਿਸੇ ਵੀ ਰਾਜ ਦੇ ਅਧਿਕਾਰੀਆਂ ਦੀ ਨਿਯੁਕਤੀ ਦਾ ਰਾਹ ਖੋਲ੍ਹਣ ਨੂੰ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਨਾਲ ਵੱਡਾ ਧੱਕਾ ਕਰਾਰ ਦਿੱਤਾ ਹੈ। ਕੇਂਦਰ ਦੀ ਭਾਜਪਾ ਸਰਕਾਰ ਤੇ ਪੰਜਾਬ ਵਿਰੋਧੀ ਹੋਣ ਦੇ ਗੰਭੀਰ ਦੋਸ਼ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਇਹ ਫੈਸਲਾ ਸੰਵਿਧਾਨ ਅਤੇ ਸੰਘੀ ਢਾਂਚੇ ਦੀ ਮਹੱਤਤਾ ਨੂੰ ਦਰਸਾਉਣ ਵਾਲੇ ਦਿਨਾਂ ਮੌਕੇ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਵਿੱਚ ਰਾਜਾਂ ਦੇ ਹੱਕ ਸਪਸ਼ਟ ਹਨ, ਪਰ ਬੋਰਡ 'ਚੋਂ ਪੰਜਾਬੀ ਅਧਿਕਾਰੀਆਂ ਨੂੰ ਲਾਂਭੇ ਕਰਨਾ ਨਿਯਮਾਂ ਦੀ ਉਲੰਘਣਾ ਹੈ। ਉਨ੍ਹਾਂ ਅਨੁਸਾਰ ਪਿਛਲੇ ਸਾਲ ਆਏ ਹੜ੍ਹਾਂ ਦੌਰਾਨ ਸਥਾਨਕ ਅਧਿਕਾਰੀਆਂ ਦੀ ਭੂਮਿਕਾ ਸ਼ਲਾਘਾਯੋਗ ਰਹੀ ਸੀ, ਕਿਉਂਕਿ ਉਨ੍ਹਾਂ ਕੋਲ ਪੰਜਾਬ ਦੇ ਪਿੰਡਾਂ, ਨਹਿਰਾਂ ਅਤੇ ਨਿਕਾਸੀ ਪ੍ਰਬੰਧਾਂ ਦੀ ਪੂਰੀ ਜਾਣਕਾਰੀ ਹੁੰਦੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਬਾਹਰਲੇ ਅਧਿਕਾਰੀਆਂ ਦੀ ਤੈਨਾਤੀ ਸੂਬੇ ਦੇ ਹਿੱਤਾਂ ਨੂੰ ਵੱਡੀ ਸੱਟ ਮਾਰ ਸਕਦੀ ਹੈ।
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਅਤੇ ਕਾਨੂੰਨੀ ਸਲਾਹਕਾਰ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ 22 ਅਪ੍ਰੈਲ ਨੂੰ ਕੌਮੀ ਸੁਰੱਖਿਆ ਐਕਟ ਤਹਿਤ ਹਿਰਾਸਤ ਦੀ ਮਿਆਦ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਤਬਦੀਲ ਕੀਤਾ ਜਾਵੇ। ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਇਮਾਨ ਸਿੰਘ ਖਾਰਾ ਨੇ ਕਿਹਾ ਕਿ ਉਹਨਾਂ ਦਾ ਮੁਵੱਕਲ ਕਾਨੂੰਨ ਤੋਂ ਭੱਜ ਨਹੀਂ ਰਿਹਾ। ਉਹਨਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਸੰਵਿਧਾਨ ਦੀ ਸਹੁੰ ਚੁੱਕੀ ਹੈ ਅਤੇ ਉਹ ਨਿਰਪੱਖ ਸੁਣਵਾਈ ਦਾ ਹੱਕਦਾਰ ਹੈ। ਅਸੀਂ ਅਦਾਲਤਾਂ ਵਿੱਚ ਕਾਨੂੰਨੀ ਲੜਾਈ ਲੜਾਂਗੇ। ਖਾਰਾ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਇਸ ਵੇਲੇ ਅਮਨ ਕਾਨੂੰਨ ਦੀ ਸਥਿਤੀ ਬਿਲਕੁਲ ਠੀਕ ਹੈ, ਇਸ ਲਈ ਅੰਮ੍ਰਿਤਪਾਲ ਸਿੰਘ ਨੂੰ ਸੂਬੇ ਵਿੱਚ ਵਾਪਸ ਲਿਆਂਦੇ ਜਾਣਾ ਚਾਹੀਦਾ ਹੈ। ਰਿਪੋਰਟਾਂ ਮੁਤਾਬਕ ਪੰਜਾਬ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਤੱਕ ਪਹੁੰਚ ਕਰਕੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਡਿਬਰੂਗੜ੍ਹ ਵਿੱਚ ਹੀ ਹਿਰਾਸਤ ਵਧਾਉਣ ਦੀ ਇਜਾਜ਼ਤ ਮੰਗੀ ਹੈ। ਇਸ ਦੇ ਵਕੀਲ ਖਾਰਾ ਨੇ ਕਿਹਾ ਕਿ ਉਹਨਾਂ ਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਸਰਕਾਰ 22 ਅਪ੍ਰੈਲ ਤੋਂ ਬਾਅਦ ਵੀ ਉਹਨਾਂ ਨੂੰ ਉੱਥੇ ਹੀ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਯਾਦ ਦਿਵਾਇਆ ਕਿ ਪਿਛਲੇ ਸਾਲ ਪੰਜਾਬ ਕੈਦੀ ਤਬਾਦਲਾ ਐਕਟ 1952 ਵਿੱਚ ਕੀਤੀ ਸੋਧ ਤਹਿਤ ਕਿਸੇ ਕੈਦੀ ਨੂੰ ਸੂਬੇ ਤੋਂ ਬਾਹਰ ਰੱਖਣ ਲਈ ਅਦਾਲਤ ਅਤੇ ਸਬੰਧਤ ਸਰਕਾਰ ਦੀ ਪ੍ਰਵਾਨਗੀ ਲੋੜੀਂਦੀ ਹੈ। ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਕੋਈ ਅੱਤਵਾਦੀ ਜਾਂ ਅਪਰਾਧੀ ਨਹੀਂ ਹਨ, ਬਲਕਿ ਇੱਕ ਚੁਣੇ ਹੋਏ ਸੰਸਦ ਮੈਂਬਰ ਹਨ। ਉਹਨਾਂ ਕਿਹਾ ਕਿ ਉਹ ਆਪਣੇ ਵਿਰੁੱਧ ਦਰਜ ਸਾਰੇ ਕੇਸਾਂ ਦਾ ਸਾਹਮਣਾ ਕਰਨ ਲਈ ਤਿਆਰ ਹਨ। ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਫਰਵਰੀ 2023 ਵਿੱਚ ਅਜਨਾਲਾ ਥਾਣੇ ਦੀ ਘਟਨਾ ਤੋਂ ਬਾਅਦ ਅਪ੍ਰੈਲ 2023 ਵਿੱਚ ਮੋਗਾ ਦੇ ਪਿੰਡ ਰੋਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਹਨਾਂ ਦੇ 9 ਸਾਥੀ ਜੋ ਪਹਿਲਾਂ ਡਿਬਰੂਗੜ੍ਹ ਜੇਲ੍ਹ ਵਿੱਚ ਸਨ, ਪਿਛਲੇ ਸਾਲ NSA ਦੀ ਮਿਆਦ ਪੂਰੀ ਹੋਣ ਤੋਂ ਬਾਅਦ ਪੰਜਾਬ ਵਾਪਸ ਲਿਆਂਦੇ ਜਾ ਚੁੱਕੇ ਹਨ ਅਤੇ ਇਸ ਵੇਲੇ ਨਿਆਇਕ ਹਿਰਾਸਤ ਵਿੱਚ ਹਨ। ਹੁਣ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ 22 ਅਪ੍ਰੈਲ ਦੀ ਤਰੀਕ ਅਹਿਮ ਮੰਨੀ ਜਾ ਰਹੀ ਹੈ। ਤੇ ਸੰਗਤ ਜੀ ਅੱਜ 2026 ਦੇ ਵਿੱਚ ਜੇ ਆਪਣੀ ਕੋਈ ਜਮਜਮ ਤੋਪ ਹੈ ਜਿਹਨੇ ਆਮ ਆਦਮੀ ਪਾਰਟੀ ਦਾ ਕਿਲਾ ਭੰਨਣਾ ਹੈ, ਜਿਨ੍ਹਾਂ ਨੇ 21 ਸਾਲ ਦੇ ਵਿੱਚ ਨਾਲੇ ਕਾਂਗਰਸ ਨਾਲੇ ਭਾਜਪਾ ਨਾਲੇ ਬਾਦਲ ਧੜੇ ਨੂੰ ਸਵਾਹ ਦੇ ਵਿੱਚ ਮਿਲਾਉਣਾ, ਤਾਂ ਉਹ MP ਭਾਈ ਅੰਮ੍ਰਿਤਪਾਲ ਸਿੰਘ ਆ। ਸੰਗਤ ਜੀ ਜਿਨ੍ਹਾਂ ਨੇ ਸਾਰਾ ਆਮ ਆਦਮੀ ਪਾਰਟੀ ਦਾ 2027 ਦੇ ਵਿੱਚ ਜਿਹੜਾ ਕਿਲਾ ਹੈ ਫਿੰਨਣਾ ਹੈ। ਤੇ ਸੰਗਤ ਜੀ ਮੁਲਤਾਨ ਦਾ ਉਹ ਯੁੱਧ ਸੀ ਜਿਹਦੇ ਵਿੱਚ ਜਿਹੜੇ ਸਿੱਖ ਨੇ ਉਹ ਜਮਜਮ ਤੋਪ ਹੈ ਜਿਹੜੀ ਉਸ ਦਾ ਪਹੀਆ ਟੁੱਟ ਗਿਆ ਸੀ। ਸਿੱਖਾਂ ਨੇ ਆਪ ਥੱਲੇ ਹੋ ਕੇ ਉਹਦਾ ਟਾਇਰ ਬਣੇ, ਪਹੀਏ ਬਣੇ, ਸਿੱਖ ਫੌਜੀ ਵੱਢੇ ਗਏ, ਕੁਚਲੇ ਗਏ। ਪਰ ਉਹ ਜਿਹੜੀ ਜਮਜਮ ਦੀ ਤੋਪ ਹੈ ਉਹ ਮੁਲਤਾਨ ਦੇ ਕਿਲੇ ਉੱਪਰ ਚੱਲੀ। ਜਿਹੜਾ ਮੁਲਤਾਨ ਦਾ ਕਿਲਾ ਕਦੇ ਫਤਿਹ ਨਹੀਂ ਸੀ ਹੋ ਸਕਿਆ, ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ। ਤੇ ਸੰਗਤ ਜੀ ਬੇਨਤੀ ਹੈ ਆਪਾਂ ਉਹ ਸਿੱਖ ਬਣੀਏ ਜਿਹੜੇ ਕਿ ਆਪਣੀ ਜਮਜਮ ਤੋਪ MP ਭਾਈ ਅੰਮ੍ਰਿਤਪਾਲ ਸਿੰਘ ਦੇ ਪਹੀਏ ਬਣੀਏ, ਤਾਂ ਕਿ ਜਿਹੜਾ ਕਿਲਾ ਮੁਲਤਾਨ ਦਾ ਮਿਸ਼ਨ 2027 ਆਪਾਂ ਉਹ ਫਤਿਹ ਕਰੀਏ। ਤੇ ਫਿਰ ਤੋਂ ਜਿਹੜਾ ਆਪਣਾ ਉਹ ਸੁਪਨਾ ਹੈ ਵੀ ਪੰਜਾਬ ਦੇ ਵਿੱਚ ਇੱਕ ਗੋਲ ਦਮਾਲੇ ਵਾਲਾ, ਇੱਕ ਅੰਮ੍ਰਿਤਧਾਰੀ, ਇੱਕ ਬਾਣੇ ਵਾਲਾ ਸਿੰਘ ਪੰਜਾਬ ਦਾ ਮੁੱਖ ਮੰਤਰੀ ਬਣੇ, MP ਭਾਈ ਅੰਮ੍ਰਿਤਪਾਲ ਸਿੰਘ, ਉਹ ਸੁਪਨਾ ਸਾਕਾਰ ਹੋਵੇ। ਤੇ ਸੰਗਤ ਜੀ ਅੱਜ ਇੱਕ ਨੈਸ਼ਨਲ ਅਖਬਾਰ ਦੀ ਖਬਰ ਹੈ ਵੀ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਨੂੰ ਤੱਥ ਨਹੀਂ ਮਿਲੇ, ਉਹਨਾਂ ਨੂੰ ਗਰਾਊਂਡ ਨਹੀਂ ਮਿਲੇ ਜੋ ਚੌਥੀ NSA ਲਾਉਣ ਦੀ ਭਾਈ ਅੰਮ੍ਰਿਤਪਾਲ ਸਿੰਘ ਉੱਪਰ। ਤੇ ਸੰਗਤ ਜੀ ਜੋ ਤੀਜੀ NSA ਹੈ ਉਹ ਸਮਾਪਤ ਹੋਣ ਜਾ ਰਹੀ ਹੈ 22 ਅਪ੍ਰੈਲ ਨੂੰ 2026 ਨੂੰ। ਇਹ ਤੁਹਾਡੇ ਸਾਰਿਆਂ ਦੇ ਸਾਥ ਦੇ ਸਦਕੇ ਇਹ ਹੋਇਆ ਹੈ ਜੋ ਆਪਾਂ ਸਭ ਚੱਲੇ ਆ, ਕਾਫਲੇ ਬਣਾ ਕੇ ਵੀਰਾ ਕੱਤ ਕੇ ਇੱਥੇ ਪਹੁੰਚੇ ਆ, ਪਾਰਟੀ ਬਣੀ ਆ, ਚੜ੍ਹਦੀ ਕਲਾ ਹੈ। ਤੇ ਮੈਂ ਬਹੁਤਾ ਸਮਾਂ ਤੁਹਾਡਾ ਨਾਂ ਲੈਂਦਾ ਹੋਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ, ਪੂਰੇ ਪੰਜਾਬ ਵਾਸੀਆਂ ਦਾ, ਖਾਸ ਕਰ ਜਿਹੜੇ ਸਾਡੇ ਹਲਕਾ ਸਰਦੂਲਗੜ੍ਹ ਵਾਸੀਆਂ ਦਾ, ਜਿਹੜੇ ਆਪਦੇ ਸਾਰੇ ਸੱਜਣ ਮਿੱਤਰ ਇੱਥੋਂ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਪਹੁੰਚੇ ਨੇ। ਸਾਊਦੀ ਅਰਬ ਨੇ ਪਾਕਿਸਤਾਨ ਨੂੰ ਵਾਧੂ 3 ਬਿਲੀਅਨ ਅਮਰੀਕੀ ਡਾਲਰ ਦੀ ਵਿੱਤੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ ਅਤੇ ਇਸ ਦੇ ਨਾਲ ਹੀ ਮੌਜੂਦਾ 5 ਬਿਲੀਅਨ ਅਮਰੀਕੀ ਡਾਲਰ ਦੀ ਸਹੂਲਤ ਨੂੰ ਵੀ 3 ਸਾਲਾਂ ਲਈ ਵਧਾ ਦਿੱਤਾ ਹੈ। ਸਥਾਨਕ ਮੀਡੀਆ ਨੇ ਰਿਪੋਰਟ ਦਿੱਤੀ ਹੈ ਇਹ ਸਹਾਇਤਾ ਅਜਿਹੀ ਨਾਜ਼ੁਕ ਮੋੜ ਤੇ ਆਈ ਹੈ ਜਦੋਂ ਇਸਲਾਮਾਬਾਦ ਇਸ ਮਹੀਨੇ ਸੰਯੁਕਤ ਅਰਬ ਅਮੀਰਾਤ ਨੂੰ 3.5 ਬਿਲੀਅਨ ਅਮਰੀਕੀ ਡਾਲਰ ਵਾਪਸ ਕਰਨ ਦੀ ਤਿਆਰੀ ਕਰ ਰਿਹਾ ਹੈ ਅਤੇ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਤੇ ਦਬਾਅ ਦਾ ਸਾਹਮਣਾ ਕਰ ਰਿਹਾ ਹੈ। ਵਾਸ਼ਿੰਗਟਨ ਵਿੱਚ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਦੇ ਹਵਾਲੇ ਨਾਲ ਡੌਨ ਨੇ ਦੱਸਿਆ ਕਿ ਸਾਊਦੀ ਅਰਬ ਨੇ ਪਾਕਿਸਤਾਨ ਲਈ ਜਮ੍ਹਾਂ ਰਾਸ਼ੀ ਵਿੱਚ ਵਾਧੂ 3 ਬਿਲੀਅਨ ਅਮਰੀਕੀ ਡਾਲਰ ਦਾ ਵਾਅਦਾ ਕੀਤਾ ਹੈ ਅਤੇ ਆਪਣੀ ਮੌਜੂਦਾ 5 ਬਿਲੀਅਨ ਅਮਰੀਕੀ ਡਾਲਰ ਦੀ ਸਹੂਲਤ ਨੂੰ ਹੋਰ 3 ਸਾਲਾਂ ਲਈ ਵਧਾ ਦਿੱਤਾ ਹੈ।
उन्होंने ਅੱਗੇ ਕਿਹਾ ਕਿ ਮੌਜੂਦਾ $5 ਬਿਲੀਅਨ ਦੀ ਸਾਊਦੀ ਜਮ੍ਹਾਂ ਰਾਸ਼ੀ ਹੁਣ ਪਿਛਲੇ ਸਾਲਾਨਾ ਰੋਲਓਵਰ ਪ੍ਰਬੰਧ ਦੇ ਅਧੀਨ ਨਹੀਂ ਹੋਵੇਗੀ ਤੇ ਇਸ ਦੀ ਬਜਾਏ ਲੰਮੇ ਸਮੇਂ ਲਈ ਵਧਾ ਦਿੱਤੀ ਜਾਵੇਗੀ। ਇਹ ਐਲਾਨ ਅਜਿਹੇ ਸਮੇਂ ਹੋਇਆ ਹੈ ਜਦੋਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਵੱਲੋਂ 15 ਅਪ੍ਰੈਲ ਤੋਂ ਸਾਊਦੀ ਅਰਬ, ਕਤਰ ਅਤੇ ਤੁਰਕੀ ਦੇ ਅਧਿਕਾਰਤ ਦੌਰੇ ਕੀਤੇ ਜਾਣ ਦੀ ਉਮੀਦ ਹੈ। ਦੱਸਿਆ ਜਾ ਰਿਹਾ ਹੈ ਕਿ ਤਾਜ਼ਾ ਸਾਊਦੀ ਸਹਾਇਤਾ ਪਾਕਿਸਤਾਨ ਦੀਆਂ ਬਾਹਰੀ ਵਿੱਤੀ ਲੋੜਾਂ ਲਈ ਇੱਕ ਨਾਜ਼ੁਕ ਸਮੇਂ ਤੇ ਆਈ ਹੈ ਅਤੇ ਇਹ ਵਿਦੇਸ਼ੀ ਮੁਦਰਾ ਭੰਡਾਰ ਨੂੰ ਵਧਾਉਣ ਅਤੇ ਬਾਹਰੀ ਖਾਤੇ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰੇਗੀ। ਔਰੰਗਜ਼ੇਬ ਨੇ ਇਹ ਗੱਲ ਵਾਸ਼ਿੰਗਟਨ ਵਿੱਚ ਵਿਸ਼ਵ ਬੈਂਕ IMF ਸਪਰਿੰਗ ਮੀਟਿੰਗਾਂ 2026 ਦੇ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। IMF ਨੇ ਇਹ ਸ਼ਰਤ ਰੱਖੀ ਹੈ ਕਿ ਪਾਕਿਸਤਾਨ ਦੇ 3 ਮੁੱਖ ਦੁਵੱਲੇ ਲੈਣਦਾਰ ਸਾਊਦੀ ਅਰਬ, ਚੀਨ ਅਤੇ UAE ਨੂੰ ਚੱਲ ਰਹੇ 3 ਸਾਲਾ ਪ੍ਰੋਗਰਾਮ ਦੇ ਪੂਰਾ ਹੋਣ ਤੱਕ ਦੇਸ਼ ਵਿੱਚ ਆਪਣੀ ਨਗਦ ਜਮ੍ਹਾਂ ਰਾਸ਼ੀ ਬਰਕਰਾਰ ਰੱਖਣੀ ਚਾਹੀਦੀ ਹੈ। ਰਿਪੋਰਟ ਅਨੁਸਾਰ ਔਰੰਗਜ਼ੇਬ ਨੇ ਕਿਹਾ ਹੈ ਕਿ ਸਰਕਾਰ IMF ਸਮਰਥਿਤ ਪ੍ਰੋਗਰਾਮ ਦੇ ਤਹਿਤ ਆਪਣੀਆਂ ਮਾਰਕੀਟ ਜ਼ਿੰਮੇਵਾਰੀਆਂ ਅਤੇ ਟੀਚਿਆਂ ਦੇ ਅਨੁਸਾਰ ਭੰਡਾਰ ਨੂੰ ਬਣਾਈ ਰੱਖਣ ਲਈ ਵਚਨਬੱਧ ਹੈ। ਵਿਸਾਖੀ ਜੋੜ ਮੇਲੇ ਮੌਕੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਕਰਵਾਈ ਗਈ ਰਾਜਸੀ ਕਾਨਫਰੰਸ ਇਕੱਠ ਪੱਖੋਂ ਭਰਵੀਂ ਰਹੀ ਤੇ ਪੰਡਾਲ ਵਿੱਚ ਆਪ ਮੁਹਾਰੇ ਪਹੁੰਚੇ ਲੋਕਾਂ ਨੇ ਆਗੂਆਂ ਨੂੰ ਸੁਣਿਆ। ਕਾਨਫਰੰਸ ਦੌਰਾਨ ਬੁਲਾਰਿਆਂ ਨੇ 2027 ਦੀਆਂ ਚੋਣਾਂ ਲਈ ਪੰਥਕ ਏਕਤਾ ਤੇ ਜ਼ੋਰ ਦਿੱਤਾ। ਕਾਨਫਰੰਸ ਵਿੱਚ ਮੁੱਲਾਂਪੁਰ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮੌਜੂਦਾ ਲੀਡਰਸ਼ਿਪ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਸ ਨੇ ਪੰਥਕ ਹਿੱਤਾਂ ਨੂੰ ਨੁਕਸਾਨ ਪਹੁੰਚਾਇਆ ਹੈ। ਪੰਥਕ ਸੋਚ ਵਾਲੀਆਂ ਸਾਰੀਆਂ ਧਿਰਾਂ ਨੂੰ ਇੱਕ ਮੰਚ ਤੇ ਲਿਆਉਣ ਲਈ ਯਤਨ ਜਾਰੀ ਹਨ ਤਾਂ ਜੋ ਪੰਥ ਦਾ ਭਲਾ ਕਰਨ ਵਾਲੀ ਸਰਕਾਰ ਬਣ ਸਕੇ। ਮਰਹੂਮ ਆਗੂ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਮੌਜੂਦਾ ਸਰਕਾਰ ਹਰ ਮੋਰਚੇ ਤੇ ਫੇਲ ਹੋਈ ਹੈ। ਲੱਖਾ ਸਿਧਾਣਾ ਨੇ ਐਲਾਨ ਕੀਤਾ ਕਿ ਜੇ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਬਾਹਰਲੇ ਲੋਕਾਂ ਤੇ ਜ਼ਮੀਨ ਖਰੀਦਣ ਤੇ ਪਾਬੰਦੀ ਲਗਾਈ ਜਾਵੇਗੀ ਅਤੇ ਬੇਅਦਬੀ ਮਾਮਲਿਆਂ ਵਿੱਚ ਸਖਤ ਕਾਰਵਾਈ ਕੀਤੀ ਜਾਵੇਗੀ। ਫਰੀਦਕੋਟ ਤੋਂ ਸੰਸਦ ਮੈਂਬਰ ਭਾਈ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਲੜੀਆਂ ਜਾਣਗੀਆਂ। ਉਹਨਾਂ ਦਾਅਵਾ ਕੀਤਾ ਕਿ ਸਰਕਾਰ ਅਤੇ ਏਜੰਸੀਆਂ ਵੱਲੋਂ ਉਹਨਾਂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੰਤ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਪੰਥਕ ਏਕਤਾ ਨੂੰ ਸਮੇਂ ਦੀ ਲੋੜ ਦੱਸਦਿਆਂ ਕਿਹਾ ਕਿ ਸੂਬੇ ਵਿੱਚ ਅੰਮ੍ਰਿਤਧਾਰੀ ਮੁੱਖ ਮੰਤਰੀ ਬਣਨ ਲਈ ਸਾਰੀਆਂ ਧਿਰਾਂ ਨੂੰ ਇਕੱਠਾ ਹੋਣਾ ਪਵੇਗਾ। ਉਹਨਾਂ ਨੇ ਫਸਲਾਂ ਦੇ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਵੀ ਕੀਤੀ। ਕਾਨਫਰੰਸ ਵਿੱਚ ਕਈ ਧਾਰਮਿਕ ਅਤੇ ਸਮਾਜਿਕ ਆਗੂ ਵੀ ਮੌਜੂਦ ਸਨ। ਭਾਰਤ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦੀ ਸਥਾਈ ਮੈਂਬਰਸ਼ਿਪ ਖਤਮ ਕੀਤੇ ਜਾਣ ਵਾਲੇ ਨੋਟੀਫਿਕੇਸ਼ਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖਤ ਇਤਰਾਜ਼ ਕਰਦਿਆਂ ਇਸ ਫੈਸਲੇ ਨੂੰ ਪੰਜਾਬੀਆਂ ਨਾਲ ਇੱਕ ਹੋਰ ਧੱਕਾ ਕਰਾਰ ਦਿੱਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਬੀਤੇ ਸਮੇਂ ਤੋਂ ਭਾਰਤ ਸਰਕਾਰ ਵੱਲੋਂ ਪੰਜਾਬ ਦੇ ਹੱਕਾਂ, ਹਿੱਤਾਂ ਅਤੇ ਸਿੱਖ ਕੌਮ ਦੀਆਂ ਵਾਜਬ ਮੰਗਾਂ ਨੂੰ ਲਗਾਤਾਰ ਅਣਡਿੱਠ ਕੀਤਾ ਜਾ ਰਿਹਾ ਹੈ। ਪੰਜਾਬ ਨਾਲ ਸੰਬੰਧਿਤ ਪਾਣੀਆਂ ਦੀ ਵੰਡ ਦਾ ਮਾਮਲਾ, ਚੰਡੀਗੜ੍ਹ ਤੇ ਹੋਰ ਪੰਜਾਬੀ ਬੋਲਣ ਵਾਲੇ ਇਲਾਕਿਆਂ ਦਾ ਮਸਲਾ, ਖੇਤੀਬਾੜੀ ਅਤੇ ਆਰਥਿਕਤਾ ਨਾਲ ਜੁੜੇ ਮਾਮਲਿਆਂ ਵਿੱਚ ਪੰਜਾਬ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਪੰਜਾਬ ਦੇ ਦਰਿਆਈ ਪਾਣੀ, ਜਿਨ੍ਹਾਂ ਤੇ ਪਹਿਲਾ ਹੱਕ ਪੰਜਾਬ ਦੇ ਲੋਕਾਂ ਦਾ ਹੈ, ਉਸ ਨੂੰ ਹੋਰਨਾਂ ਰਾਜਾਂ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਭੇਜੇ ਜਾਣ ਲਈ ਬੇਜਿਦ ਹੈ। ਇਸ ਲਈ ਨਿਯਮਾਂ ਵਿੱਚ ਤਬਦੀਲੀਆਂ ਕਰਕੇ ਪੰਜਾਬ ਦੇ ਹੱਕ ਖੋਏ ਜਾ ਰਹੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਹ ਪੰਜਾਬ ਦੇ ਹੱਕਾਂ ਤੇ ਸਿੱਧਾ ਹਮਲਾ ਹੈ। ਉਹਨਾਂ ਕਿਹਾ ਕਿ 1974 ਵਿੱਚ BBMB ਦੇ ਗਠਨ ਤੋਂ ਬਾਅਦ ਇੱਕ ਸਥਿਰ ਪ੍ਰਣਾਲੀ ਰਹੀ ਹੈ, ਪਰ ਹੁਣ ਕੇਂਦਰ ਆਪਣੀ ਮਰਜ਼ੀ ਅਨੁਸਾਰ ਨਿਯੁਕਤੀਆਂ ਕਰਨ ਲਈ ਅਜਿਹੇ ਹੱਥਕੰਡੇ ਵਰਤ ਰਹੀ ਹੈ। ਉਹਨਾਂ ਕੇਂਦਰ ਸਰਕਾਰ ਨੂੰ ਆਖਿਆ ਕਿ ਇਸ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਅਜਿਹਾ ਕੋਈ ਵੀ ਨਿਯਮ ਲਾਗੂ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਜੋ ਪੰਜਾਬੀਆਂ ਦੇ ਹੱਕਾਂ ਨੂੰ ਖੋਣ ਵਾਲਾ ਹੋਵੇ। ਉਹਨਾਂ ਮੰਗ ਕੀਤੀ ਕਿ ਪੰਜਾਬ ਦੀ ਸਥਾਈ ਮੈਂਬਰਸ਼ਿਪ ਪਹਿਲਾਂ ਵਾਂਗ ਬਰਕਰਾਰ ਰੱਖੀ ਜਾਵੇ। ਆਉਣ ਵਾਲੇ ਦਿਨਾਂ ਦੇ ਵਿੱਚ ਜੇ ਪੰਜਾਬ ਸਰਕਾਰ, ਸੈਂਟਰ ਸਰਕਾਰ ਇਹ ਜਿਹੜੀਆਂ ਨਾ ਕਿਸਾਨਾਂ ਦੀ ਕਣਕ ਭਰੀ ਗਈ ਤਾਂ ਵੱਡੀ ਗਿਣਤੀ ਦੇ ਵਿੱਚ ਵੱਡੇ ਰੋਹ ਦੇ ਨਾਲ ਇਸੇ ਤਰ੍ਹਾਂ ਰੋਡਾਂ ਦੇ ਉੱਪਰ ਬਈ ਲਿਕੜਨਗੇ ਲੋਕ। ਇਹ ਸਰਕਾਰਾਂ ਨੇ ਮਜਬੂਰ ਕਰਤੇ ਕਿਉਂਕਿ ਹਫ਼ਤਾ ਹੋ ਗਿਆ। ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਨਾਲ ਕਣਕ ਅਤੇ ਹੋਰ ਫਸਲਾਂ ਦੇ ਹੋਏ ਭਾਰੀ ਨੁਕਸਾਨ ਤੋਂ ਬਾਅਦ ਕਣਕ ਦੀ ਖਰੀਦ ਸ਼ੁਰੂ ਨਾ ਹੋਣ ਦਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਸਖਤ ਨੋਟਿਸ ਲਿਆ ਹੈ। ਜਥੇਬੰਦੀਆਂ ਕਣਕ ਦੀ ਬੇਕਦਰੀ ਅਤੇ ਲੁੱਟ ਤੋਂ ਸਖਤ ਨਾਰਾਜ਼ ਹਨ। ਸੰਯੁਕਤ ਕਿਸਾਨ ਮੋਰਚੇ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਅਤੇ ਕਿਸਾਨ ਮਜ਼ਦੂਰ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਇੱਕ ਰੇਲ ਰੋਕੋ ਪ੍ਰੋਗਰਾਮ ਨੂੰ ਸਾਂਝੇ ਤੌਰ ਤੇ ਕਰਨ ਦਾ ਫੈਸਲਾ ਕੀਤਾ ਗਿਆ ਹੈ। ਆਜ਼ਾਦ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੇ ਵੀ ਇਸ ਫੈਸਲੇ ਦੀ ਹਿਮਾਇਤ ਕੀਤੀ ਹੈ।
ਆਗੂਆਂ ਦਾ ਕਹਿਣਾ ਹੈ ਕਿ ਜੇਕਰ ਕਣਕ ਦੇ ਖਰੀਦ ਨਿਯਮਾਂ ਵਿੱਚ ਢਿੱਲ ਦੇ ਕੇ ਕਣਕ ਦੀ ਖਰੀਦ ਸ਼ੁਰੂ ਨਾ ਕੀਤੀ ਗਈ ਤਾਂ 17 ਅਪ੍ਰੈਲ ਨੂੰ 12 ਵਜੇ ਤੋਂ 3 ਵਜੇ ਤੱਕ ਸਾਰੇ ਪੰਜਾਬ ਵਿੱਚ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਦੱਸਿਆ ਕਿ ਆਜ਼ਾਦ ਕਿਸਾਨ ਮੋਰਚਾ ਵਿੱਚ ਸ਼ਾਮਿਲ ਜਥੇਬੰਦੀਆਂ ਨੇ ਵੀ ਇਸ ਸੱਦੇ ਦੀ ਹਿਮਾਇਤ ਕੀਤੀ ਹੈ। ਕਿਸਾਨ ਆਗੂਆਂ ਨੇ ਇਸ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਖਤ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਕਿ ਪਹਿਲਾਂ ਪੰਜਾਬ ਦੇ ਕਿਸਾਨਾਂ ਨੂੰ ਹੜ੍ਹਾਂ ਦੀ ਮਾਰ ਪਈ, ਉਸ ਲਈ ਵੀ ਸਰਕਾਰਾਂ ਵੱਲੋਂ ਕੋਈ ਕਦਮ ਨਹੀਂ ਚੁੱਕੇ ਗਏ। ਹੁਣ ਫਿਰ ਕਣਕਾਂ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਪੰਜਾਬ ਵਿੱਚ ਕਣਕ ਦੀ ਗੁਣਵੱਤਾ ਉੱਤੇ ਅਸਰ ਪਿਆ ਹੈ। ਪਰ ਨਾ ਤਾਂ ਕੇਂਦਰ ਸਰਕਾਰ ਅਤੇ ਨਾ ਹੀ ਪੰਜਾਬ ਸਰਕਾਰ ਇਸ ਵਾਸਤੇ ਗੰਭੀਰ ਹਨ। ਮੰਡੀਆਂ ਵਿੱਚ ਕਿਸਾਨਾਂ ਦੀ ਕਣਕ ਰੋਲ ਰਹੀ ਹੈ। ਕਿਸਾਨਾਂ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਕਣਕ ਤੇ ਰੇਟ ਘੱਟ ਲਾਇਆ ਜਾ ਰਿਹਾ ਹੈ। ਰੇਲਾਂ ਦੇ ਚੱਕਾ ਜਾਮ ਦੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਜਥੇਬੰਦੀਆਂ ਨੇ ਕਿਹਾ ਕਿ ਜੇਕਰ ਕਣਕ ਦੇ ਖਰੀਦ ਨਿਯਮਾਂ ਵਿੱਚ ਢਿੱਲ ਦੇ ਕੇ ਖਰੀਦ ਤੁਰੰਤ ਸ਼ੁਰੂ ਨਾ ਕੀਤੀ ਗਈ ਤਾਂ ਇਸ ਰੇਲ ਜਾਮ ਤੋਂ ਬਾਅਦ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਅਤੇ ਕਿਸਾਨਾਂ ਲਈ ਲੋੜੀਂਦੀਆਂ ਸਹੂਲਤਾਂ ਦੇ ਪ੍ਰਬੰਧ ਕਰਨ ਦੀ ਵੀ ਮੰਗ ਕੀਤੀ ਹੈ। ਕਿਸਾਨ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਦਾ ਸਾਥ ਦੇਣ। ਰੇਲਾਂ ਦਾ ਚੱਕਾ ਜਾਮ ਕਰਨਾ ਕਿਸਾਨਾਂ ਦੀ ਮਜਬੂਰੀ ਹੈ ਕਿਉਂਕਿ ਉੱਪਰੋਂ ਮੌਸਮ ਖਰਾਬ ਚੱਲ ਰਿਹਾ ਹੈ ਅਤੇ ਭਾਰੀ ਮਿਹਨਤ ਮੁਸ਼ੱਕਤ ਕਰਕੇ ਪੈਦਾ ਕੀਤੀ ਕਣਕ ਨੂੰ ਇਸ ਤਰ੍ਹਾਂ ਲੁਟਾਇਆ ਨਹੀਂ ਜਾ ਸਕਦਾ। ਉਹਨਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਲੋਕਾਂ ਦਾ ਸਬਰ ਨਾ ਪਰਖਣ ਅਤੇ ਨਿਯਮਾਂ ਵਿੱਚ ਢਿੱਲ ਦੇ ਕੇ ਕਣਕ ਦੀ ਖਰੀਦ ਪੂਰੇ ਰੇਟ ਤੇ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਵਾਈ ਜਾਵੇ। ਇਸ ਮੌਕੇ ਆਗੂਆਂ ਵੱਲੋਂ ਪੰਜਾਬ ਭਰ ਦੀਆਂ ਸੰਘਰਸ਼ੀ ਜਥੇਬੰਦੀਆਂ ਨੂੰ ਕਿਸਾਨੀ ਦੀ ਇਸ ਮੁਸ਼ਕਿਲ ਮੌਕੇ ਸਾਂਝੇ ਜਾਂ ਤਾਲਮੇਲਵੇਂ ਐਕਸ਼ਨ ਉਲੀਕਣ ਦੀ ਅਪੀਲ ਕੀਤੀ ਗਈ ਹੈ। ਅੱਜ ਜਾਣੀ ਪੰਜਾਬ ਸਰਕਾਰ ਦਾ ਮਾਹੌਲ ਹੈ ਜੰਗਲ ਵਾਲਾ ਮਾਹੌਲ ਲੱਗ ਰਿਹਾ ਹਰੇਕ ਪੱਖ ਤੋਂ। ਦੇਖੋ, ਚਾਹੇ ਲਾਅ ਐਂਡ ਆਰਡਰ ਦੀ ਗੱਲ ਹੋਵੇ, ਕਿਵੇਂ ਕਿਸਾਨਾਂ ਦੇ ਜਿਹੜੇ ਆਮ ਘਰਾਂ ਦੇ ਜਵਾਕ ਮਾਰੇ ਜਾ ਰਹੇ ਨੇ, ਨਸ਼ੇ ਦੇ ਦਲਦਲ ਦੇ ਵਿੱਚ ਕਿਵੇਂ ਧੱਸੇ ਜਾ ਰਹੇ ਨੇ, ਔਰ ਆ ਫਸਲਾਂ ਦਾ ਦੇਖ ਲਓ ਤੁਸੀਂ। ਅੱਜ ਪੂਰੇ ਪੰਜਾਬ ਦੇ 1 ਅਪ੍ਰੈਲ ਨੂੰ ਬਈ ਮੰਡੀਆਂ ਦਾ ਜਿਹੜਾ ਭਾਅ ਚੱਲਣਾ ਸੀਗਾ, ਪਰ ਅੱਜ 15 ਅਪ੍ਰੈਲ ਹੋ ਗਈ, ਵਿਸਾਖੀ ਵੀ ਲੰਘ ਗਈ। ਸੋ ਇਹ ਇੱਕ ਦੂਜੇ ਤੇ ਬਹਾਨਾ ਮਾਰ ਕੇ ਕਿਸਾਨ ਰੋੜ ਰਹੇ ਨੇ, ਮਜਬੂਰ ਨੇ। ਅੱਜ ਸੜਕਾਂ ਜਾਮ ਕੀਤੀਆਂ। ਜਿੰਨਾ ਚਿਰ ਸੜਕਾਂ ਇਹ ਕਿਸਾਨਾਂ ਦਾ ਹੱਲ ਨਹੀਂ ਹੋਊਗਾ ਬਈ ਇਹ ਸੜਕਾਂ ਅਸੀਂ ਜਾਮ ਰੱਖਾਂਗੇ। ਵਿਸਾਖੀ ਦੇਖੀਏ ਕਿਸਾਨ ਨੇ ਪੰਜਾਬ ਦੇ ਇਸ ਤਰ੍ਹਾਂ ਬਿਲਕੁਲ ਜੀ। ਪਹਿਲੀ ਜਦੋਂ ਦੀ ਸਾਡੀ ਸੁਰਤ ਸੰਭਲੀ ਆ, ਜਾਣੀ ਵਿਸਾਖੀ ਨੂੰ ਤਕਰੀਬਨ ਮੰਡੀਆਂ ਚੱਲਦੀਆਂ ਹੁੰਦੀਆਂ ਨੇ, ਕਿਸਾਨਾਂ ਦੇ ਚਿਹਰੇ ਤੇ ਰੌਣਕ ਹੁੰਦੀ ਆ। ਅੱਜ ਤੁਸੀਂ ਕਿਸਾਨਾਂ ਦੇ ਚਿਹਰੇ ਦੇਖੋ। ਇਹ ਪੰਜਾਬ ਸਰਕਾਰ ਦੀ ਨਲਾਇਕੀ ਕਰਕੇ ਅੱਜ ਹਰ ਘਰ ਦੇ ਵਿੱਚ ਉਦਾਸੀ ਛਾਈ ਹੋਈ ਆ, ਕਿਉਂਕਿ ਜਿਹਨੇ ਫਸਲ ਵੱਢ ਲਈ ਉਹ ਮੰਡੀਆਂ 'ਚ ਰੁਲ ਰਿਹਾ, ਨਹੀਂ ਗੜੇਮਾਰੀ ਨੇ ਨੁਕਸਾਨ ਕੀਤਾ ਜੀ ਬਹੁਤ ਜ਼ਿਆਦਾ। 2 ਦਿਨ ਬਾਅਦ ਹੋਰ ਮੀਂਹ ਦੀ ਆਸ਼ੰਕਾ ਦੇਤੀ। ਬਿਲਕੁਲ ਬੇਮੌਸਮੀ ਬਾਰਿਸ਼ ਕਰਕੇ ਔਰ ਗੜਿਆਂ ਦੀ ਮਾਰ ਕਰਕੇ ਪਹਿਲਾਂ ਹੀ ਕਿਸਾਨ ਬਹੁਤ ਨੁਕਸਾਨ ਝੱਲ ਚੁੱਕੇ ਆ। ਮੌਸਮ ਵਿਭਾਗ ਨੇ ਆ 2 ਦਿਨਾਂ ਬਾਅਦ ਫੇਰ ਗੜੇਮਾਰੀ ਮੌਸਮ ਦਾ ਜਿਹੜਾ ਬੁਰਾ ਹਾਲ ਦੱਸਿਆ। ਸੋ ਇਹਨਾਂ ਸਰਕਾਰਾਂ ਨੂੰ ਬਿਲਕੁਲ ਇਸ ਚੀਜ਼ ਦੀ ਪਰਵਾਹ ਨਹੀਂ ਹੈ। ਪਰ ਅੱਜ ਕਿਸਾਨ ਆ ਜਿਹੜਾ ਉਹ ਲਾਵਾਰਸ ਦੀ ਤਰ੍ਹਾਂ ਜਾਣੀ ਐ ਮੰਨਦੇ ਆ ਵੀ ਇਹ ਸਰਕਾਰ ਬਿਲਕੁਲ ਹਰ ਫਰੰਟ ਤੇ ਫੇਲ ਹੋ ਚੁੱਕੀ ਆ। ਸੋ ਵੱਡੇ ਸੰਘਰਸ਼ਾਂ ਲਈ ਮਜਬੂਰ ਆ ਕਿਸਾਨ ਅੱਜ ਵੀ। ਕੀ ਦਿੱਕਤ ਕੀ ਕਿਉਂ ਤੁਸੀਂ ਅੱਜ ਇਹ ਧਰਨਾ ਲਗਾਇਆ? ਦਿੱਕਤ ਆ ਜੀ ਇਹ ਅੱਜ ਜਿਹੜਾ ਨਾਭੇ ਤੋਂ ਭਾਸੋਂ ਰੋਡ ਆ ਉਹ ਜਾਮ ਕੀਤਾ ਧੰਗੇੜਾ ਮੰਡੀ ਦੇ ਅੱਗਿਓਂ। ਇਹ ਇਕੱਲਾ ਧੰਗੇੜਾ ਮੰਡੀ ਦਾ ਨਹੀਂ ਮਸਲਾ, ਇਹ ਪੂਰੇ ਪੰਜਾਬ ਦਾ ਮਸਲਾ। ਇਹ ਸ਼ੁਰੂਆਤ ਔਰੋਂ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਪੰਜਾਬ ਸਰਕਾਰ ਸੈਂਟਰ ਸਰਕਾਰ ਇਹ ਜਿਹੜੀਆਂ ਨਾ ਕਿਸਾਨਾਂ ਦੀ ਕਣਕ ਭਰੀ ਗਈ ਤਾਂ ਵੱਡੀ ਗਿਣਤੀ ਦੇ ਵਿੱਚ ਵੱਡੇ ਰੋਹ ਦੇ ਨਾਲ ਇਸੇ ਤਰ੍ਹਾਂ ਰੋਡਾਂ ਦੇ ਉੱਪਰ ਬਈ ਲਿਕੜਨਗੇ ਲੋਕ। ਇਹ ਸਰਕਾਰਾਂ ਨੇ ਮਜਬੂਰ ਕਰਤੇ ਕਿਉਂਕਿ ਹਫ਼ਤਾ ਹੋ ਗਿਆ। ਕਿਉਂਕਿ ਪਹਿਲਾਂ ਕੁਦਰਤ ਦੀ ਮਾਰ ਆ ਜਿਹੜੀ ਗੜੇ ਦੀ ਮਾਰ ਝੱਲੀ, ਉਸ ਤੋਂ ਬਾਅਦ ਜਿਹੜਾ ਬੇਮੌਸਮੀ ਬਰਸਾਤ ਆ ਉਹਦੇ ਨਾਲ ਕਿਸਾਨ ਪਰੇਸ਼ਾਨ ਹੋਇਆ। ਪਰ ਜਿਹੜੀ ਬਚਦੀ ਖੁੱਚਦੀ ਫਸਲ ਖੇਤ 'ਚੋਂ ਇਕੱਠੀ ਕਰਕੇ ਮੰਡੀਆਂ ਦੇ ਵਿੱਚ ਲੈ ਕੇ ਆਇਆ ਕਿਸਾਨ, ਉਹ ਵੀ ਚਾਹੇ ਸੈਂਟਰ ਸਰਕਾਰ ਆ ਚਾਹੇ ਪੰਜਾਬ ਸਰਕਾਰ ਆ। ਸੋ ਇਹ ਤੋਂ ਲੱਗ ਸਕਦਾ ਕਿ ਜਿਹੜੀ ਪੰਜਾਬ ਸਰਕਾਰ ਆ ਉਹ ਬੀਜੇਪੀ ਦੀ ਬੀ ਟੀਮ ਆ, ਬੀਜੇਪੀ ਦੇ ਮੁਤਾਬਕ ਇਹ ਕੰਮ ਕਰ ਰਹੀ ਆ। ਕਿਉਂਕਿ ਕਿਸਾਨ ਆ ਜਿਹੜਾ ਉਹ ਇੱਕ ਗੇਂਦ ਬਣਾ ਰੱਖਿਆ, ਕਦੇ ਇਧਰੋਂ ਠੁੱਡਾ ਮਾਰਦੇ ਨੇ ਸੈਂਟਰ ਵੱਲ ਨੂੰ ਧੱਕ ਦਿੰਦੇ ਨੇ, ਸੈਂਟਰ ਵਾਲੇ ਪੰਜਾਬ ਵੱਲ ਨੂੰ ਧੱਕ ਦਿੰਦੇ ਨੇ। ਉਹ ਕਹਿੰਦੇ ਨੇ ਵੀ ਸੈਂਟਰ ਨਹੀਂ ਭਰਨ ਨੂੰ ਤਿਆਰ, ਤੇ ਇਧਰੋਂ ਕਹਿੰਦੇ ਨੇ ਪੰਜਾਬ ਵਾਲੀ ਸਰਕਾਰ ਆ ਜਿਹੜੀ ਉਹ ਨਹੀਂ ਭਰਨ ਨੂੰ ਤਿਆਰ। ਸੋ ਕਿਸਾਨ ਆ ਜਿਹੜਾ ਵੱਡੇ ਰੋਹ ਦੇ ਨਾਲ ਵੱਡੀ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਸੇ ਤਰ੍ਹਾਂ ਰੋਡਾਂ ਦੇ ਉੱਪਰ ਆਊਗਾ। ਦੇਖੋ ਜੀ, ਪੰਜਾਬ ਸਰਕਾਰ ਤਾਂ ਐਲਾਨ ਕਰ ਚੁੱਕੀ ਹੈ ਵੀ 1 ਤਰੀਕ ਨੂੰ ਪੰਜਾਬ ਸਰਕਾਰ ਦੀ ਖਰੀਦ ਹੈ। ਡਾਲਾ ਨਹੀਂ ਖੁੱਲ੍ਹਣ ਦੇਵਾਂਗੇ, ਖਰੀਦ ਕਰਾਂਗੇ, ਬੋਰੀਆਂ 'ਚ ਪਾਵਾਂਗੇ। ਪਰ ਸਾਡਾ ਸਵਾਲ ਹੈ ਭਗਵੰਤ ਮਾਨ ਜੀ ਨੂੰ ਵੀ ਅਸੀਂ ਤਾਂ ਅੱਜ 15 ਤਰੀਕ 'ਚ ਬੈਠੇ ਹਾਂ, ਤੁਸੀਂ ਕਹਿੰਦੇ ਵੀ 1 ਤਰੀਕ ਤੋਂ ਅਸੀਂ ਸ਼ੁਰੂ ਕਰਾਂਗੇ। ਸਾਨੂੰ ਲੁੱਟਿਆ ਤੇ ਕੁੱਟਿਆ ਜਾਂਦਾ। ਪਹਿਲਾਂ ਤਾਂ ਅਸੀਂ ਜੀਰੀ ਦੇ ਸੀਜ਼ਨ ਨੇ ਜਿਹੜਾ ਕਿਸਾਨ ਹੈ ਫੇਲ ਕਰਤਾ ਜੀ। 9 ਤਰੀਕ ਨੂੰ ਆਏ ਤੇ ਜੀ, ਅੱਜ ਦੇਖ ਲਓ ਹੁਣ ਤੁਹਾਡੇ ਹਿਸਾਬ ਨਾਲ ਕਿੰਨੀ ਹੋ ਗਈ। ਬੁਰਾ ਹਾਲ ਆ ਜੀ, ਕੋਈ ਨਹੀਂ ਪੁੱਛ ਰਿਹਾ। ਕੋਈ ਆਇਆ? ਕੋਈ ਨਹੀਂ ਆਇਆ। ਕਦੇ ਕਣਕ 'ਚ ਦੇਖਿਆ ਇਸ ਤਰ੍ਹਾਂ? ਜਮੀ ਨਹੀਂ ਜੀ ਕਦੇ। ਬਾਪੂ ਜੀ ਤੁਹਾਡੀ ਕਿੰਨੀ ਉਮਰ ਹੋ ਗਈ? ਦਰਸ਼ਨ ਸਿੰਘ, ਪਿੰਡ ਸੰਭਲਾ। ਅਸੀਂ ਮੰਡੀ ਦੇ ਵਿੱਚ ਕਾਫੀ ਚਿਰ ਤੋਂ ਆਏ ਹੋਏ ਆ, 8-9 ਤਰੀਕ ਦੇ। ਪਰ ਇੱਥੇ ਕੋਈ ਨਾ ਕੋਈ ਇੰਸਪੈਕਟਰ ਆਇਆ, ਨਾ ਕੋਈ ਦੱਸਦੇ ਨੇ
ਆੜਤੀਏ ਵੀ ਨਹੀਂ ਦੱਸਦੇ ਵੀ ਕੀ ਗੱਲ ਹੈ ਕੀ ਬਾਤ ਹੈ। ਨਾ ਕੋਈ ਚੱਕਦਾ ਹੀ ਹੈ, ਨਾ ਕੋਈ ਭਰਤੀ ਹੁੰਦੀ ਹੈ, ਨਾ ਕੋਈ ਕੰਡਾ ਹੀ ਲੱਗਦਾ ਹੈ। ਕਿਹੜੀ ਮੰਡੀ ਦੀ ਬੈਠੇ ਹੋ? ਇੱਥੇ ਗੇੜਾ ਕੈਦੂਪੁਰ ਮੰਡੀ ਫਿਰ ਇਹ ਸਰਕਾਰ ਤਾਂ ਭਾਰਸੋਂ ਚ ਪੈਂਦੀ ਹੈ ਜੀ। ਸਰਕਾਰ ਤਾਂ ਕਹਿੰਦੀ ਅਸੀਂ ਕਿਸਾਨਾਂ ਦੀ ਪਾਰਟੀ ਹਾਂ, ਕਿਸਾਨ ਸਾਡੇ ਤੋਂ ਖੁਸ਼ ਨੇ ਪੂਰੇ ਪੰਜਾਬ। ਸਰਕਾਰ ਝੂਠ ਬੋਲਦੀ ਹੈ ਜੀ, ਸਰਕਾਰ ਦੇ ਵਾਅਦੇ ਗਲਤ ਨੇ। ਇਹ ਕੋਈ ਗੱਲੇ ਨਹੀਂ ਹੋਈ ਹੈਗੀ, ਹੁਣ ਤੱਕ ਸਰਕਾਰ ਦਾ ਕੋਈ ਮੈਂਬਰ ਪਹੁੰਚਿਆ ਹੀ ਨਹੀਂ ਹੈ। ਬਾਪੂ ਜੀ ਇੰਨੀ ਉਮਰ ਦੇ ਵਿੱਚ ਕਦੇ ਕਣਕ ਦੇ ਸੀਜ਼ਨ 'ਚ ਇਸ ਤਰ੍ਹਾਂ ਦੇਖਿਆ ਮੰਡੀ 'ਚ? ਨਾ ਐਤਕੀ ਵੱਧ ਹੋਇਆ ਯਾਨੀ 2 ਦਿਨ 4 ਦਿਨ, ਪਰ ਇੰਨਾ ਟਾਈਮ ਨਹੀਂ ਕਦੇ ਦੇਖਿਆ ਹੈਗਾ। ਐਤਕੀ ਤਾਂ ਬਹੁਤ ਹੈਰਾਨਗੀ ਹੋ ਰਹੀ ਹੈ। ਅਪੀਲ ਸਾਡੀ ਤਾਂ ਇਹੀ ਹੈ ਬੇਨਤੀ ਵੀ ਇਹਨੂੰ ਜਲਦੀ ਤੋਂ ਜਲਦੀ ਚੱਕੋ, ਅਸੀਂ ਆਪਦਾ ਕੰਮ ਕਰੀਏ। ਕੀ ਆ ਜਿਹੜੇ ਸੋ ਕਿਉਂਕਿ ਪਹਿਲਾਂ ਤੋਂ ਹੀ ਇਹ ਸਰਕਾਰ ਦੀ ਜਿਹੜੀ ਪਾਲਿਸੀ ਆ ਇਹ ਕਿਸਾਨਾਂ ਨੂੰ ਖਤਮ ਕਰਨ ਤੇ ਤੁਰੀ ਹੋਈ ਆ, ਕਿਉਂਕਿ ਸਰਕਾਰ ਦੀ ਜਿਹੜੀ ਅੱਖ ਆ ਉਹ ਸਾਡੀਆਂ ਜ਼ਮੀਨਾਂ ਤੇ ਆ। ਪਿੱਛੇ ਵੀ ਜਿਹੜਾ ਝੋਨੇ ਦੇ ਵਿੱਚ ਵੀ ਸਾਨੂੰ ਵੱਡਾ ਘਾਟਾ ਪਿਆ, ਸੋ ਜਿਸ ਤਹਿਤ ਇਸ ਵਾਰ ਵੀ ਕਣਕ ਦੇ ਵਿੱਚ ਵੀ ਜਿਹੜਾ ਬੇਮੌਸਮੀ ਬਰਸਾਤ ਨੇ ਵੀ ਪਹਿਲਾਂ ਬੜੇ ਨੁਕਸਾਨ ਕਰੇ ਨੇ, ਜੋ ਕਿ ਫਿਰ ਕਿਸਾਨ ਦੇ ਸਿਰ ਮੜਿਆ ਜਾ ਰਿਹਾ ਕਿ ਇਹਦੇ 'ਚ ਡਿਸਕਲਰ ਹੈ ਜੀ, ਇਹ ਦਾਣਾ ਮਾਜੂ ਹੈ ਜੀ, ਬਹਾਨੇ ਕਰਕੇ ਕਹਿਣ ਦਾ ਭਾਵ ਵੀ ਖਰੀਦ ਤੋਂ ਭੱਜਣਾ ਚਾਹੁੰਦੀ ਹੈ ਸਰਕਾਰ। ਸੋ ਇਸ ਤਰ੍ਹਾਂ ਦੇ ਹਾਲਾਤ ਜਦ ਦਾ ਦੇਸ਼ ਆਜ਼ਾਦ ਹੋਇਆ ਅੱਜ ਤੱਕ ਨਹੀਂ ਸੀ ਹੋਏ। ਜਿਹੜੇ 15 ਦਿਨ ਹੋ ਗਏ ਨੇ ਜੋ ਦੇਸ਼ ਆਜ਼ਾਦ ਹੋਏ ਨੂੰ, ਤਾਂ ਵੀ ਸਾਡੀ ਜਿਹੜੀ ਦੁਰਦਸ਼ਾ ਇਹ ਇਦਾਂ ਹੀ ਬਰਕਰਾਰ ਰਹੀ। ਕੋਈ ਟੀਮ ਉਰੇ ਆਣਾ ਨਹੀਂ ਸਰਕਾਰ ਜੀ ਦੇਖੋ ਗਰਾਊਂਡ ਲੈਵਲ ਤੇ ਤਾਂ ਨਹੀਂ ਇਹ ਹੁੰਦੇ, ਤਾਂ ਦਫ਼ਤਰੀ ਕੰਮ ਹੁੰਦੇ ਨੇ ਨਾ, ਦਫ਼ਤਰਾਂ ਦੇ ਵਿੱਚੋਂ ਐਲਾਨ ਕੀਤੇ ਜਾਂਦੇ ਹੁੰਦੇ ਨੇਗੇ। ਸੋ ਜਿਸ ਤਹਿਤ ਜੋ ਲਗਾਤਾਰ ਦੁਰਦਸ਼ਾ ਹੋ ਰਹੀ ਆ, ਇਸ ਨੂੰ ਦੇਖਦੇ ਹੋਏ ਸੋ ਕਿਸਾਨ ਮਜ਼ਦੂਰ ਮੋਰਚੇ ਫੋਰਮ ਵੱਲੋਂ ਜਿਹੜਾ 17 ਤਰੀਕ ਨੂੰ ਪ੍ਰੋਗਰਾਮ ਦਿੱਤਾ ਗਿਆ ਹੈ, ਪੂਰੇ ਪੰਜਾਬ ਦੇ ਵਿੱਚ ਜਿਹੜੀਆਂ 3 ਘੰਟੇ ਵਾਸਤੇ 12 ਤੋਂ 3 ਵਜੇ ਤੱਕ ਜਿਹੜੀਆਂ ਰੇਲਾਂ ਉਹ ਜਾਮ ਕੀਤੀਆਂ ਜਾਣਗੀਆਂ। ਜੇ ਜਦ ਤੱਕ 2 ਦਿਨਾਂ ਦੇ ਅੰਦਰ ਜੇ ਖਰੀਦ ਨਾ ਸਹੀ ਤਰ੍ਹਾਂ ਮੁਕੰਮਲ ਤੌਰ ਤੇ ਪੰਜਾਬ ਦੇ ਵਿੱਚ ਚੱਲੀ ਤਾਂ 3 ਘੰਟਿਆਂ ਵਾਸਤੇ ਰੇਲਾਂ ਬੰਦ ਹੋਣਗੀਆਂ। ਉਸ ਤੋਂ ਬਾਅਦ ਜੇ ਨਾ ਵੀ ਫੇਰ ਵੀ ਨਾ ਇਹ ਸੈੱਟ ਆਇਆ ਤਾਣਾ ਬਾਣਾ, ਤਾਂ ਇਹ ਵੱਡੇ ਸੰਘਰਸ਼ ਹੋਰ ਵੀ ਤਿੱਖੇ ਹੋ ਸਕਦੇ ਨੇਗੇ। ਸਾਬਕਾ ਸਿੱਖਿਆ ਮੰਤਰੀ ਅਤੇ ਵਿਧਾਇਕ ਪ੍ਰਗਟ ਸਿੰਘ ਨੇ ਦੋਸ਼ ਲਗਾਇਆ ਕਿ ਜਦੋਂ ਵੀ ਪੰਜਾਬ ਵਿੱਚ ਵੱਡੇ ਮੁੱਦੇ ਉੱਠਦੇ ਹਨ ਤਾਂ ਆਮ ਆਦਮੀ ਪਾਰਟੀ ਅਤੇ ਕੇਂਦਰੀ ਭਾਜਪਾ ਸਰਕਾਰ ਅਕਸਰ ਇੱਕ ਦੂਜੇ ਦੀ ਮਦਦ ਲਈ ਆਉਂਦੀਆਂ ਹਨ। ਇਹਨਾਂ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਭਾਜਪਾ ਤੇ ਇਸ ਦੇ ਸਹਿਯੋਗੀ ਨਕਲੀ ਚਾਲਾਂ ਦਾ ਸਹਾਰਾ ਲੈਂਦੇ ਹਨ। ਇਹ ਨਾ ਸਿਰਫ ਮੰਦਭਾਗਾ ਹੈ ਬਲਕਿ ਜਨਤਕ ਹਿੱਤਾਂ ਲਈ ਵੀ ਬੇਇਨਸਾਫੀ ਹੈ। ਉਹਨਾਂ ਕਿਹਾ ਕਿ ਮਾਨ ਸਰਕਾਰ ਅਤੇ ਭਾਜਪਾ ਦੋਵਾਂ ਨੂੰ 2015 ਦੇ ਬੇਅਦਬੀ ਮਾਮਲਿਆਂ ਤੇ ਮੋੜ ਧਮਾਕੇ ਵਿੱਚ ਨਾਮਜ਼ਦ ਵਿਅਕਤੀਆਂ ਵਿਰੁੱਧ ਕਾਰਵਾਈ ਦੀ ਪ੍ਰਗਤੀ ਲਈ ਜਵਾਬਦੇਹ ਹੋਣਾ ਚਾਹੀਦਾ ਹੈ। ਪ੍ਰਗਟ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਸਪਸ਼ਟ ਤੌਰ ਤੇ ਮੰਗ ਕਰਦੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੋਵੇਂ 2015 ਦੇ ਬੇਅਦਬੀ ਮਾਮਲਿਆਂ ਅਤੇ ਮੋੜ ਧਮਾਕੇ ਵਰਗੇ ਸੰਵੇਦਨਸ਼ੀਲ ਮਾਮਲਿਆਂ ਵਿੱਚ ਨਾਮਜ਼ਦ ਦੋਸ਼ੀਆਂ ਵਿਰੁੱਧ ਠੋਸ ਅਤੇ ਸਮੇਂ ਸਿਰ ਕਾਰਵਾਈ ਯਕੀਨੀ ਬਣਾਉਣ। ਇਨ੍ਹਾਂ ਮਾਮਲਿਆਂ ਵਿੱਚ ਇਨਸਾਫ ਵਿੱਚ ਦੇਰੀ ਨੇ ਜਨਤਾ ਦੇ ਵਿਸ਼ਵਾਸ ਨੂੰ ਬੁਰੀ ਤਰ੍ਹਾਂ ਘਟਾ ਦਿੱਤਾ ਹੈ। ਅਜਿਹੇ ਸਮੇਂ ਜਦੋਂ ਪੰਜਾਬ ਦੇ ਕਿਸਾਨ ਆਪਣੀਆਂ ਫਸਲਾਂ ਵੇਚਣ ਲਈ ਮੰਡੀਆਂ ਵਿੱਚ ਭਟਕ ਰਹੇ ਹਨ, ਪੰਜਾਬ ਸਰਕਾਰ ਨੇ ਧਿਆਨ ਹਟਾਉਣ ਲਈ ਰਾਘਵ ਚੱਡਾ ਦੀ ਸੁਰੱਖਿਆ ਦਾ ਮੁੱਦਾ ਉਠਾਇਆ ਕਿ ਮੰਡੀਆਂ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਦੀ ਦੁਰਦਸ਼ਾ ਰਾਘਵ ਚੱਡਾ ਦੀ ਸੁਰੱਖਿਆ ਦੇ ਮੁੱਦੇ ਨਾਲੋਂ ਜ਼ਿਆਦਾ ਗੰਭੀਰ ਹੈ। ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਕੀ ਫਸਲ ਜ਼ਿਆਦਾ ਮਹੱਤਵਪੂਰਨ ਹੈ ਜਾਂ ਰਾਘਵ ਚੱਡਾ ਦੀ ਸੁਰੱਖਿਆ। ਪ੍ਰਗਟ ਸਿੰਘ ਨੇ ਦੋਸ਼ ਲਗਾਇਆ ਕਿ ਕਾਂਗਰਸ ਨੇ BBMB ਡੈਮ ਸੇਫਟੀ ਐਕਟ ਲਾਗੂ ਕਰਨ ਦੀ ਮੰਗ ਕੀਤੀ ਸੀ, ਪਰ 5 ਸੈਸ਼ਨਾਂ ਬਾਅਦ ਵੀ ਸਰਕਾਰ ਨੇ ਡੈਮ ਸੇਫਟੀ ਐਕਟ ਵੱਲ ਧਿਆਨ ਨਹੀਂ ਦਿੱਤਾ। ਇਸ ਦੀ ਬਜਾਏ ਕੇਂਦਰ ਸਰਕਾਰ ਨੇ ਐਕਟ ਵਿੱਚ ਸੋਧ ਕੀਤੀ ਹੈ ਅਤੇ ਪੰਜਾਬ ਤੋਂ BBMB ਵਿੱਚ ਸਥਾਈ ਮੈਂਬਰਸ਼ਿਪ ਖੋਹ ਲਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੇ ਇਸ ਕਦਮ ਦਾ ਕੋਈ ਵਿਰੋਧ ਨਹੀਂ ਕੀਤਾ। ਉਹਨਾਂ ਮੁੱਖ ਮੰਤਰੀ ਨੂੰ ਇਸ ਫੈਸਲੇ ਦਾ ਸਖਤ ਵਿਰੋਧ ਕਰਨ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸੂਬੇ ਦਾ ਆਪਣਾ ਡੈਮ ਸੇਫਟੀ ਐਕਟ ਬਣਾਉਣ ਲਈ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਕਾਂਗਰਸ ਪੰਜਾਬ ਦੇ ਲੋਕਾਂ ਦੀਆਂ ਲੜਾਈਆਂ ਬਹੁਤ ਸਿਆਣਪ ਅਤੇ ਦ੍ਰਿੜਤਾ ਨਾਲ ਲੜ ਰਹੀ ਹੈ ਅਤੇ ਇਹਨਾਂ ਮੁੱਦਿਆਂ ਤੇ ਆਪਣੀ ਆਵਾਜ਼ ਬੁਲੰਦ ਕਰਦੀ ਰਹੇਗੀ। ਉਹਨਾਂ ਅੱਗੇ ਕਿਹਾ ਕਿ ਭਾਵੇਂ ਚੰਡੀਗੜ੍ਹ ਦਾ ਮਾਮਲਾ ਹੋਵੇ ਜਾਂ ਪੰਜਾਬ ਯੂਨੀਵਰਸਿਟੀ ਦਾ ਮਾਮਲਾ, ਦੋਵਾਂ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਬਜਾਏ ਪੰਜਾਬ ਦੇ ਲੋਕਾਂ ਨੇ ਕੇਂਦਰ ਸਰਕਾਰ ਦੇ ਇਹਨਾਂ ਫੈਸਲਿਆਂ ਨੂੰ ਉਲਟਾਉਣ ਅਤੇ ਰੋਕਣ ਲਈ ਇਕਜੁੱਟ ਹੋਏ ਹਨ। ਪ੍ਰਗਟ ਸਿੰਘ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਅਹਾਤੇ ਤੇ ਈਡੀ ਦੇ ਛਾਪਿਆਂ ਤੇ ਵੀ ਚੁਟਕੀ ਲਈ। ਉਹਨਾਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਅਤੇ ਕੇਂਦਰ ਸਰਕਾਰ ਵਿਚਕਾਰ ਨੂਰਾ ਕੁਸ਼ਤੀ ਹੈ। ਬਹੁਤ ਹੋ ਗਿਆ ਡਰਾਮਾ। ਕੇਂਦਰ ਸਰਕਾਰ ਅਤੇ ਆਮ ਆਦਮੀ ਪਾਰਟੀ ਨੂੰ ਇਹ ਡਰਾਮਾ ਬੰਦ ਕਰਨਾ ਚਾਹੀਦਾ ਹੈ ਅਤੇ ਪੰਜਾਬ ਦੀ ਬਿਹਤਰੀ ਲਈ ਕੰਮ ਕਰਨਾ ਚਾਹੀਦਾ ਹੈ। ਇਸ ਛਾਪੇਮਾਰੀ ਨਾਲ ਕੁਝ ਨਹੀਂ ਮਿਲੇਗਾ। ਇਹ ਧਿਆਨ ਭਟਕਾਉਣ ਲਈ ਸਿਰਫ ਇੱਕ ਦਿਖਾਵਾ ਹੈ। ਜਦੋਂ ਵੀ ਪੰਜਾਬ ਦੇ ਵਿੱਚ ਕੋਈ ਵੱਡਾ ਇਸ਼ੂ ਖੜਾ ਹੁੰਦਾ, ਉਦੋਂ ਹੀ ਜਿਹੜੀ ਬੀਜੇਪੀ ਆ ਉਹ ਆਮ ਆਦਮੀ ਪਾਰਟੀ ਉਹਦੀ ਸਪੋਰਟ ਤੇ ਆ ਜਾਂਦੀ ਆ। ਕਿਉਂਕਿ ਪਿਛਲੇ ਸਮੇਂ ਦੇ ਵਿੱਚ ਚਾਹੇ ਬੇਅਦਬੀਆਂ ਦੀ ਗੱਲ ਹੈ, ਇਨਸਾਫ ਦਿਵਾਉਣ ਦੀ ਗੱਲ ਹੈ, ਤੇ ਉਹਦੇ ਤੇ ਇਨਵੈਸਟੀਗੇਸ਼ਨ ਕਰਨ ਤੋਂ, ਫਰਦਰ ਪਰਸੂ ਕਰਨ ਤੋਂ ਜਿੱਥੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਬਿਲਕੁਲ ਪੱਲਾ ਝਾੜ ਰਹੀ ਆ, ਉੱਥੇ ਬੀਜੇਪੀ ਨੂੰ ਉੱਥੇ ਸਪੋਰਟ ਕਰ ਰਹੀ ਆ। ਔਰ ਦੂਸਰੇ ਪਾਸੇ
ਜਦੋਂ BBMB ਦਾ ਪਿਛਲੇ ਸਮੇਂ ਦੇ ਵਿੱਚ ਜਿਹੜਾ ਡੈਮ ਸੇਫਟੀ ਐਕਟ ਭਗਵੰਤ ਮਾਨ ਜੀ ਕਹਿੰਦੇ ਸੀ ਲਿਆਉਣਾ, 5 ਸੈਸ਼ਨ ਬੀਤ ਜਾਣ ਦੇ ਬਾਵਜੂਦ ਵੀ ਉਹ ਅਜੇ ਤੱਕ ਲਿਆਂਦਾ ਨਹੀਂ ਗਿਆ ਔਰ ਉਹਨਾਂ ਨੇ ਆਪਣੀ ਜਿਹੜੀ ਪੰਜਾਬ ਦੀ ਸਥਾਈ ਮੈਂਬਰਸ਼ਿਪ ਆ ਉਹ ਵੀ ਰੱਦ ਕਰ ਦਿੱਤੀ ਆ। ਔਰ ਮੈਨੂੰ ਇਹ ਲੱਗਦਾ ਕਿ ਜਦੋਂ ਕਿਸਾਨ ਮੰਡੀਆਂ ਦੇ ਵਿੱਚ ਰੁਲ ਰਿਹਾ ਤੇ ਉਸ ਟਾਈਮ ਇਸ਼ੂ ਕਿਹੜੇ ਲਿਆਂਦੇ ਜਾ ਰਹੇ ਆ, ਰਾਘਵ ਚੱਡਾ ਦੀ ਜਿਹੜੀ ਆ ਸਿਕਿਉਰਿਟੀ। ਵੀ ਪਹਿਲਾਂ ਦੱਸੋ ਸਿਕਿਉਰਿਟੀ ਦਿੱਤੀ ਕਿਉਂ ਸੀ? ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਕਿਸਾਨਾਂ ਦਾ ਮੰਡੀਆਂ ਦੇ ਵਿੱਚੋਂ ਫਸਲ ਚੱਕਣਾ ਜ਼ਰੂਰੀ ਆ ਕਿ ਰਾਘਵ ਚੱਡਾ ਦੀ ਜਿਹੜੀ ਸਿਕਿਉਰਿਟੀ ਦੇਣੀ ਉਹ ਬਹੁਤ ਜ਼ਰੂਰੀ ਆ। ਔਰ ਦੂਸਰੀ ਗੱਲ, ਜੇ ਅੱਜ ਈਡੀ ਦੀ ਲਵਲੀ ਦੇ ਉੱਤੇ ਰੇਡ ਪਈ ਆ, ਇਹ ਬਿਲਕੁਲ ਨੂਰਾ ਕੁਸ਼ਤੀ ਆ, ਇਹਦੇ ਚੋਂ ਕੁਝ ਨਹੀਂ ਲੱਭਣਾ। ਭਗਵੰਤ ਮਾਨ ਜੀ ਜਦੋਂ ਵੀ ਪਿਛਲੇ ਸਮੇਂ ਦੇ ਵਿੱਚ ਵੀ ਚਾਹੇ ਚੰਡੀਗੜ੍ਹ ਦੀ ਗੱਲ ਹੋਈ, ਚਾਹੇ ਪੰਜਾਬ ਯੂਨੀਵਰਸਿਟੀ ਦੀ ਗੱਲ ਹੋਈ, ਤੇ ਉਹ ਪੰਜਾਬੀਆਂ ਨੇ ਰਲ ਕੇ ਉਹਨੂੰ ਰੋਕਿਆ। ਲੇਕਿਨ ਜਦੋਂ ਵੀ ਕਿਤੇ ਇਸ਼ੂ ਖੜੇ ਹੁੰਦੇ ਆ ਉਦੋਂ ਹੀ ਤੁਸੀਂ ਉਹਨਾਂ ਨੂੰ ਨੂਰਾ ਕੁਸ਼ਤੀ ਦੇ ਵਿੱਚ ਲੜਦੇ ਹੋਏ ਦਿਖਾਈ ਦਿੰਦੇ ਆ ਵੀ ਇਹ ਦੋਨੇ ਟੀਮਾਂ ਆ, ਜਦ ਕਿ ਕਾਂਗਰਸ ਜਿਹੜੀ ਆ ਉਹ ਬੜੀ ਸੁਹਿਰਦਤਾ ਦੇ ਨਾਲ ਇਹਦੀ ਲੜਾਈ ਲੜ ਰਹੀ ਆ। ਇਹਦੇ ਤੇ ਕੰਮ ਕਰੋ, ਨਾ ਕਿ ਇਸ ਨੂਰਾ ਕੁਸ਼ਤੀ ਦੇ ਵਿੱਚ ਪੰਜਾਬ ਨੂੰ ਕੁਝ ਲੱਭਣ ਵਾਲਾ ਨਹੀਂ ਹੈ। ਔਰ ਤੁਸੀਂ ਇਹ ਬਹੁਤ ਨੋਟੰਕੀ ਕਰ ਲਈ ਆ ਤੇ ਇਸ ਕਰਕੇ ਇਹਦੇ ਤੇ ਕੰਮ ਕਰਨ ਦੀ ਜ਼ਰੂਰਤ ਆ, ਨਾ ਕਿ ਇਹ ਨੂਰਾ ਕੁਸ਼ਤੀ ਲੜਨ ਦੀ ਜ਼ਰੂਰਤ।